ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ TV 84 ਦੇ ਨਾਲ। ਵੀਅਰਸ, ਅੱਜ ਅਸੀਂ ਸਰਦਾਰ ਕਰਨੈਲ ਸਿੰਘ ਪੰਜੋਲੀ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਵੀ ਨੇ। ਪੰਜੋਲੀ ਸਾਹਿਬ ਸਮੇਂ-ਸਮੇਂ ਇਮਾਨਦਾਰੀ ਦੇ ਨਾਲ ਤੇ ਬੜੀ ਦ੍ਰਿੜਤਾ ਦੇ ਨਾਲ ਪੰਥਕ ਮੁੱਦਿਆਂ ਦੇ ਉੱਪਰ ਆਪਣਾ ਸਟੈਂਡ ਲੈਂਦੇ ਨੇ। ਫਿਰ ਚਾਹੇ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਪਟਪਾਗ ਸਿੰਘ ਦੇ ਜਨਮ ਦਿਨ ਮਨਾਏ ਜਾਣ ਦਾ ਮੁੱਦਾ ਹੋਵੇ ਜਾਂ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾਉਣ ਦਾ ਫੈਸਲਾ ਹੋਵੇ, ਪੰਜੋਲੀ ਸਾਹਿਬ ਨੇ ਹਮੇਸ਼ਾ ਸਟਰੋਂਗ ਸਟੈਂਡ ਲੈਂਦੇ ਆ ਜਥੇਦਾਰ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਕੰਡੈਮ ਕੀਤਾ। ਅੱਜ ਅਸੀਂ ਸਰਦਾਰ ਕਰਨੈਲ ਸਿੰਘ ਪੰਜੋਲੀ ਜੀ ਨਾਲ ਇਹਨਾਂ ਵਿਸ਼ਿਆਂ ਤੇ ਅਤੇ ਇਸ ਵੇਲੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਅਤੇ ਸੋਧਾ ਸਾਧ ਦੇ ਚੇਲਿਆਂ ਦੀ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ, ਇਹਨਾਂ ਕੁਝ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਕਰਨੈਲ ਸਿੰਘ ਪੰਜੋਲੀ ਫਰਮ ਪਟਿਆਲਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕੀਤਾ ਕਿ ਅੱਜ ਤੁਹਾਨੂੰ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਕਰਦੇ। ਜਿਸ ਤਰ੍ਹਾਂ ਇਹ ਕਾਫੀ ਸੁਰਖੀਆਂ ਦੇ ਵਿੱਚ ਹੈ ਕਿ ਬੀਤੇ ਦਿਨੀ ਪਟਿਆਲਾ ਦੀ ਇੱਕ ਅਦਾਲਤ ਦੇ ਜੱਜ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਨ ਕੀਤਾ ਗਿਆ ਹੈ। ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ, ਕੀ ਚੱਲ ਰਿਹਾ ਹੈ ਇਸ ਵੇਲੇ, ਇਸ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਭੈਣ ਜੀ, ਇਸ ਸੰਬੰਧੀ ਸਭ ਤੋਂ ਪਹਿਲੀ ਗੱਲ ਤੇ ਹੈ ਜੀ ਕਿ ਮਾਰਚ 2000 ਦੇ ਵਿੱਚ ਜੀ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀ ਜੁਰਿਸਟਿਕ ਪਰਸਨ ਪ੍ਰਵਾਨ ਕੀਤਾ ਹੋਇਆ, ਹਾਂਜੀ, ਜਿਸ ਦਾ ਸਪਸ਼ਟ ਮਤਲਬ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਪਰਟੀ ਉਹਨਾਂ ਦੇ ਨਾਂ ਵੀ ਕੋਈ ਹੋ ਸਕਦੀ ਹੈ ਤੇ ਪ੍ਰਾਪਰਟੀ ਉਹ ਰੱਖ ਵੀ ਸਕਦੇ ਨੇ ਜੀ। ਇਹ ਇੱਕ ਆਪਣਾ 2004 ਦੇ ਵਿੱਚ ਸਿੱਖ ਇੰਟਰਨੈਸ਼ਨਲ ਕਾਨਫਰੰਸ ਹੋਈ ਸੀ ਸ੍ਰੀ ਗੁਰੂ ਨਾਨਕ ਦੇਵ ਆਪਣਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਜੀ। ਉਹਦੇ ਵਿੱਚ ਪ੍ਰੋਫੈਸਰ ਕਸ਼ਮੀਰ ਸਿੰਘ ਜੀ, ਜੋ ਲਾਭ ਵਿਭਾਗ ਦੇ ਮਤਲਬ ਪ੍ਰੋਫੈਸਰ ਨੇ ਜੀ, ਉਹਨਾਂ ਨੇ ਇਹਦੀ ਵਿਆਖਿਆ ਬਹੁਤ ਅੱਛੇ ਤਰੀਕੇ ਨਾਲ ਕੀਤੀ ਸੀ। ਹਾਂਜੀ, ਉਹਨਾਂ ਨੇ ਕਿਹਾ ਸੀ ਵੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਉੱਤੇ ਪ੍ਰਾਪਰਟੀ ਹੋ ਸਕਦੀ ਹੈ, ਗੁਰੂ ਸਾਹਿਬ ਪ੍ਰਾਪਰਟੀ ਰੱਖ ਸਕਦੇ ਨੇ। ਓਕੇ, ਪਰ ਇਹਦਾ ਮਤਲਬ ਇਹ ਨਹੀਂ ਬਣਦਾ ਕਿ ਜੇ ਕਿਸੇ ਪ੍ਰਾਪਰਟੀ ਦਾ ਕੋਈ ਝਗੜਾ ਹੁੰਦਾ ਜੀ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਵਿਰੁੱਧ ਕੋਈ ਸੰਮਨ ਜਾਰੀ ਕੀਤਾ ਜਾ ਸਕੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੁੱਧ ਕਿਸੇ ਅਦਾਲਤ ਵਿੱਚ ਮੁਕੱਦਮਾ ਕੀਤਾ ਜਾ ਸਕੇ। ਹਾਂਜੀ, ਉਹਨਾਂ ਨੇ ਇੱਕ ਉਦਾਹਰਨ ਦਿੰਦਿਆਂ ਕਿਹਾ ਸੀ, ਇਹ ਗੁਰੂ ਗ੍ਰੰਥ ਸਾਹਿਬ ਨੂੰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਪਿਛਲੀ ਵਾਰੀ ਕੁਝ ਘਟਨਾਵਾਂ ਵਾਪਰੀਆਂ ਵੀ ਸੀ, ਜਿਵੇਂ ਭਨਿਆਰਾਂ ਵਾਲੇ ਇੱਕ ਖੌਤੀ ਸਾਧ ਨੇ ਹਾਂਜੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਥਾਵਾਂ ਤੇ ਸਰੂਪਾਂ ਨੂੰ ਅਗਨ ਭੇਟ ਕਰ ਦਿੱਤਾ ਸੀ। ਹਾਂਜੀ, ਸਰਕਾਰ ਵੱਲੋਂ ਜਾਂ ਅਦਾਲਤ ਵੱਲੋਂ ਉਹਨਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਨਹੀਂ ਸੀ ਦਰਜ ਕੀਤਾ ਗਿਆ ਜੀ, ਬਲਕਿ ਧਾਰਾ 295 ਜਿਹੜੀ ਮਤਲਬ ਧਾਰਮਿਕ ਜਜ਼ਬਾਤ ਭੜਕਾਉਣ ਵਾਲੀ ਹੁੰਦੀ ਹੈ, ਉਹ ਧਾਰਾ ਮਤਲਬ ਉਹ ਲਾਈ ਗਈ ਸੀ। ਹਾਂਜੀ, ਉਹਦਾ ਮਤਲਬ ਉਹਨਾਂ ਦਾ ਕਹਿਣ ਦਾ ਇਹ ਸੀ ਇਹ ਗੁਰੂ ਗ੍ਰੰਥ ਸਾਹਿਬ ਕੋਈ ਸਰੀਰ ਨਹੀਂ ਹਨ, ਇਹ ਸ਼ਬਦ ਗੁਰੂ ਨੇ, ਜਾਗਤ ਜੋਤ ਗੁਰੂ ਨੇ। ਤੇ ਅੱਜ ਜਿਵੇਂ ਪਟਿਆਲੇ ਦੀ ਉਹਨਾਂ ਨੇ ਪਟਿਆਲੇ ਦੀ ਅਦਾਲਤ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਜੀ, ਕਿ ਜਿਹੜੇ ਜੱਜ ਨੇ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਮਨ ਜਾਰੀ ਕੀਤੇ ਨੇ, ਹਾਂਜੀ, ਉਹਨੇ ਸਰਾਸਰ ਗਲਤ ਕੀਤਾ। ਬੜੀ ਵੱਡੀ ਮਤਲਬ ਨਲਾਇਕੀ ਹੈ ਉਸ ਜੱਜ ਦੀ ਜਿਹੜੀ ਉਹਨਾਂ ਨੇ ਕੀਤੀ ਜੀ। ਹੁਣ ਅੱਜ ਉਹਨੇ ਪਿਛਲੇ ਦਿਨੀ ਜਦੋਂ ਸੰਮਨ ਜਾਰੀ ਕੀਤਾ, ਹਾਂਜੀ, ਤੇ ਜਿਹੜੇ ਇੱਕ ਤਾਂ ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਕਿ ਉਸ ਵਕੀਲ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਵਕੀਲ ਨੇ ਆਪਣੀਆਂ ਕੋਈ ਪਿਛਲੀਆਂ ਜੱਜਮੈਂਟਾਂ ਕੱਢ ਕੇ ਜੱਜ ਨੂੰ ਇਸ ਗੱਲ ਲਈ ਪ੍ਰੇਰਿਆ ਜੀ, ਜਾਂ ਜੱਜ ਨੇ ਆਪਣੇ ਤੌਰ ਤੇ ਸੰਮਨ ਜਾਰੀ ਕੀਤੇ। ਹਾਂਜੀ, ਹੁਣ ਮੰਨ ਲਓ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਮਨ ਤਾਂ ਜਾਰੀ ਹੋ ਗਏ, ਇਹ ਗੁਰੂ ਗ੍ਰੰਥ ਸਾਹਿਬ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ, ਹਾਂਜੀ, ਫਿਰ ਕੀ ਨਾਨ ਅਵੇਲੇਬਲ ਵਾਰੰਟ ਜਾਰੀ ਕਰੇਗਾ ਜੱਜ? ਕਿਉਂਕਿ ਦੂਜਾ ਕਾਨੂੰਨ ਇਹ ਆ ਕਿ ਜਿਸ ਕਿਸੇ ਵਿਅਕਤੀ ਨੂੰ ਤੁਸੀਂ ਅਦਾਲਤ ਸੱਦਦੇ ਹੋ, ਜੇ ਉਹ ਨਹੀਂ ਆਉਂਦਾ ਤਾਂ ਨਾਨ ਅਵੇਲੇਬਲ ਵਾਰੰਟ ਜਾਰੀ ਹੁੰਦੇ ਨੇ, ਪੁਲਿਸ ਫੜ ਕੇ ਲਿਆਉਂਦੀ ਹੈ ਜੀ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕੀ ਪੁਲਿਸ ਫੜਨ ਦੇਗੀ? ਫਿਰ ਦੂਸਰੀ ਗੱਲ, ਉਸ ਗੁਰਦੁਆਰੇ ਵਿੱਚ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਮਤਲਬ ਪ੍ਰਕਾਸ਼ਮਾਨ ਨੇ, ਹਾਂਜੀ, ਸੁਸ਼ੋਭਿਤ ਨੇ, ਫਿਰ ਉਹਨਾਂ ਵਿੱਚੋਂ ਕਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਊਗੀ?
ਬਿਲਕੁਲ ਬੜਾ ਗੰਭੀਰ ਮੁੱਦਾ, ਇਸ ਕਰਕੇ ਇਹ ਜੱਜ ਨੇ ਬਿਲਕੁਲ ਗਲਤ ਕੀਤਾ। ਜੇ ਕਿਸੇ ਵੀ ਗੁਰਦੁਆਰੇ ਦਾ ਜ਼ਮੀਨ ਦਾ ਝਗੜਾ ਹੈ ਤਾਂ ਉਹਦਾ ਉੱਥੇ ਦਾ ਜਿਹੜਾ ਮੈਨੇਜਰ ਹੈ ਜਾਂ ਉੱਥੇ ਦਾ ਜਿਹੜਾ ਆਪਣਾ ਕੋਈ ਪ੍ਰਧਾਨ ਆ ਜਾਂ ਉੱਥੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ, ਸੰਮਣ ਉਹਨੂੰ ਜਾਰੀ ਕੀਤੇ ਜਾ ਸਕਦੇ ਨੇ। ਉਹ ਆ ਕੇ ਅਦਾਲਤ ਦੇ ਅੰਦਰ ਆਪਣਾ ਕੇਸ ਲੜਨ, ਆਪਣਾ ਜਵਾਬ ਦਾਅਵਾ ਦਾਇਰ ਕਰਨ। ਇਹ ਗੱਲ ਜਿਹੜੀ ਹੈ ਜੱਜ ਨੇ ਗਲਤ ਕੀਤੀ ਤੇ ਇਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਚੀਫ ਜਸਟਿਸ ਸਾਹਿਬ ਨੂੰ ਲਿਖਿਆ ਗਿਆ ਕਿ ਤੁਸੀਂ ਇਸ ਜੱਜ ਦੇ ਖਿਲਾਫ ਮਤਲਬ ਕਾਰਵਾਈ ਕਰਨ ਦਾ ਯਤਨ ਕਰੋ। ਇਹ ਮੁੱਦਾ ਜਿਹੜਾ ਮਤਲਬ ਇਸ ਤਰ੍ਹਾਂ ਦਾ ਹੈ। ਜੀ ਜੀ ਜੀ। ਤੇ ਵੀਰ ਜੀ ਹੁਣ ਅਸੀਂ ਨੈਕਸਟ ਕੁਐਸਚਨ ਤੇ ਜਾਂਦੇ ਹਾਂ। ਜਿਸ ਤਰ੍ਹਾਂ ਪਿਛਲੇ ਦਿਨ ਇਹ ਮੂਵੀ ਰਿਲੀਜ਼ ਹੋਈ ਸੀ ਮਾਸਟਰਮਾਈਂਡ ਜਿੰਦਾ ਸੁੱਖਾ, ਬਾਹਰਲੇ ਦੇਸ਼ਾਂ ਦੇ ਵਿੱਚ ਰਿਲੀਜ਼ ਹੋਈ, ਪਰ ਇੰਡੀਆ ਦੀ ਸੈਂਸਰ ਬੋਰਡ ਨੇ ਵੀ ਇਸ ਨੂੰ ਬੈਨ ਕੀਤਾ ਤੇ ਪੰਜਾਬ ਸਰਕਾਰ ਨੇ ਵੀ ਬੈਨ ਕੀਤਾ। ਪਰ ਜਿਸ ਤਰ੍ਹਾਂ ਸੌਦਾ ਸਾਧ ਜਿਹੜੀ ਮੂਵੀ ਹੈ ਉਸ ਨੂੰ ਸੈਂਸਰ ਬੋਰਡ ਨੇ ਵੀ ਆਜ਼ਾਦ ਦਿੱਤੀ ਹੈ, ਉਹਨੂੰ ਵੀ ਕਲੀਅਰ ਕੀਤਾ। ਪੰਜਾਬ ਸਰਕਾਰ ਨੇ ਵੀ ਹੁਣ ਹਾਂ ਪੱਖੀ ਉਸ ਦੇ ਉੱਪਰ ਆਪਣਾ ਨਜ਼ਰੀਆ ਦਿਖਾਇਆ ਹੈ। ਜਿਸ ਤਰ੍ਹਾਂ ਪਿਛਲੇ 3 ਦਿਨਾਂ ਤੋਂ ਚੇਲਿਆਂ ਨੇ ਇੰਨਾ ਪੰਜਾਬ ਸਰਕਾਰ ਨੂੰ ਤੰਗ ਕੀਤਾ ਹੋਇਆ ਸੀ, ਆਲਮੋਸਟ ਅਰਬਾਂ ਰੁਪਇਆਂ ਦਾ ਨੁਕਸਾਨ ਹੋਇਆ। ਇੱਕ ਅੰਮ੍ਰਿਤਧਾਰੀ ਬੰਦਾ ਸੀ, ਉਹਦੀ ਵੀ ਇਹਨਾਂ ਨੇ ਕਾਰ ਤੇ ਅਟੈਕ ਕੀਤਾ। ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ? ਤੁਸੀਂ ਇਸ ਤੇ ਕੀ ਵਿਚਾਰ ਰੱਖਦੇ ਹੋ ਆਪਣੇ? ਦੇਖੋ, ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਜਿਵੇਂ ਆਮ ਤੌਰ ਤੇ ਨਾ ਪੰਜਾਬ ਤੋਂ ਬਾਹਰ ਦੁਨੀਆ ਦੇ ਮੁਲਕ ਦੇ ਵਿੱਚ ਆਮ ਲੋਕ ਕਈ ਵਾਰੀ ਇਹ ਗੱਲਾਂ ਕਰਦੇ ਨੇ ਕਿ ਇਹ ਹਿੰਦੁਸਤਾਨ ਦਾ ਸਿਸਟਮ ਜਿਹੜਾ ਜਾਂ ਹਿੰਦੁਸਤਾਨ ਕਿਵੇਂ ਚੱਲਦਾ ਜੀ, ਤਾਂ ਲੋਕਾਂ ਦਾ ਜਵਾਬ ਹੁੰਦਾ ਵੀ ਇਹ ਤਾਂ ਸਾਰਾ ਕੁਝ ਰੱਬ ਦੇ ਆਸਰੇ ਚੱਲੀ ਜਾ ਰਿਹਾ ਹੈ। ਇਸ ਕਿਸਮ ਦੀ ਦਸ਼ਾ ਮਤਲਬ ਇਸ ਮੁਲਕ ਦੀ ਹੈ। ਹੁਣ ਇੱਥੇ ਕਾਨੂੰਨ ਕੀ ਹੈ? ਉਰੇ ਇੱਕ ਜੱਜ ਦੀ ਜੱਜਮੈਂਟ ਉਰੇ ਕਾਨੂੰਨ ਹੈ ਜੀ। ਜੱਜ ਮਤਲਬ ਸਿਆਣਾ ਹੋਏਗਾ ਸਹੀ ਜੱਜਮੈਂਟ ਕਰ ਦੇਗਾ, ਪਾਗਲ ਹੋਏਗਾ ਗਲਤ ਜੱਜਮੈਂਟ ਕਰ ਦੇਗਾ। ਹਾਂਜੀ। ਤੇ ਸੰਵਿਧਾਨ ਉਰੇ ਇਸ ਮੁਲਕ ਦਾ ਕੀ ਹੈ? ਜਿੱਧਰ 250 ਤੋਂ ਵੱਧ ਬੰਦੇ ਬੈਠ ਜਾਂਦੇ ਨੇ, ਸੰਵਿਧਾਨ ਸ਼ਾਮ ਨੂੰ ਬਦਲ ਦਿੰਦੇ ਨੇ ਜੀ। ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਜ਼ਾਰਾਂ ਵਾਰ ਸੰਵਿਧਾਨ ਬਦਲਿਆ ਗਿਆ ਔਰ ਖਾਸ ਕਰਕੇ ਬਹੁ ਗਿਣਤੀ ਸੰਵਿਧਾਨ ਵਿੱਚ ਤਬਦੀਲੀ ਉਦੋਂ ਹੋਈ ਜਿਹੜਾ ਸਿੱਖਾਂ ਦੇ ਖਿਲਾਫ ਕਰਨਾ ਸੀ। ਸਿੱਖਾਂ ਦੇ ਹੱਕ ਵਿੱਚ ਇੱਕ ਵਾਰ ਵੀ ਕਿਤੇ ਸੰਵਿਧਾਨ ਵਿੱਚ ਤਬਦੀਲੀ ਨਹੀਂ ਹੋਈ, ਬਲਕਿ ਸਿੱਖਾਂ ਦੇ ਵਿਰੋਧ ਵਿੱਚ ਹੁੰਦੀ ਰਹੀ। ਹੁਣ ਜਦੋਂ ਅਸੀਂ ਇਸੇ ਕਰਕੇ ਬਾਰ-ਬਾਰ ਕਹਿੰਦੇ ਹਾਂ ਕਿ 2 ਨੰਬਰ ਦੇ ਸ਼ਹਿਰੀਆਂ ਵਰਗਾ ਸਲੂਕ ਇਸ ਹਿੰਦੁਸਤਾਨ 'ਚ ਸਿੱਖਾਂ ਨਾਲ ਲਗਾਤਾਰ ਕੀਤਾ ਜਾ ਰਿਹਾ ਜੀ। ਫਿਲਮ ਭਾਵੇਂ ਜਿੰਦੇ ਸੁੱਖੇ ਦੇ ਨਾਂ ਤੇ ਹੋਵੇ, ਭਾਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੇ ਨਾਂ ਤੇ ਹੋਵੇ, ਭਾਵੇਂ ਕਿਸੇ ਹੋਰ ਦੇ ਨਾਂ ਤੇ ਹੋਵੇ, ਜਿਹੜੀ ਫਿਲਮ ਕਿਸੇ ਦੇ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਾਉਂਦੀ ਉਹਨੂੰ ਮਤਲਬ ਜਿਹੜੀ ਫਿਲਮ ਰਿਲੀਜ਼ ਕਰਨ ਵਾਲੀ ਸੰਸਥਾ ਉਹਨੂੰ ਆਪਣਾ ਕਲੀਅਰੈਂਸ ਸਰਟੀਫਿਕੇਟ ਦੇ ਦਿੰਦੀ ਹੈ। ਉਸ ਤੋਂ ਬਾਅਦ ਉਹਨੂੰ ਰੋਕਿਆ ਨਹੀਂ ਜਾ ਸਕਦਾ ਜੀ। ਪਰ ਨਾਲ ਦੀ ਨਾਲ ਕਿਸੇ ਸਟੇਟ ਨੇ ਵੇਖਣਾ ਹੁੰਦਾ ਕਿ ਇਹ ਫਿਲਮ ਚੱਲਣ ਨਾਲ ਮੇਰੀ ਸਟੇਟ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ, ਮੇਰੀ ਸਟੇਟ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਹੁੰਦੀ। ਹੁਣ ਜਿਹੜੀ ਜਿੰਦੇ ਸੁੱਖੇ ਵਾਲੀ ਫਿਲਮ ਹੈ, ਇਹ ਸਰਾਸਰ ਦੇ ਉੱਤੇ ਗਲਤ ਪਾਬੰਦੀ ਲਾਈ ਗਈ ਹੈ। ਇੱਕ ਸਟੋਰੀ ਹੈ ਜਿਹੜੀ ਸਟੋਰੀ ਦਾ ਜ਼ਿਕਰ ਉਹਨਾਂ ਨੇ ਆਪਣੀ ਫਿਲਮ ਦੇ ਵਿੱਚ ਕੀਤਾ ਜੀ। ਤੇ ਜਿਹੜਾ ਹੈਗਾ ਆਪਣਾ ਇਹਦੇ ਵਾਲਾ ਸਰਸੇ ਵਾਲੇ ਸਾਧ ਦਾ ਮਸਲਾ, ਹਾਂਜੀ, ਉਹ ਮਸਲਾ ਹੋਰ ਕਿਸਮ ਦਾ। ਉਹਦੇ ਵਿੱਚ ਪੰਜਾਬ ਦੀ ਸਰਕਾਰ ਨੇ ਪਾਬੰਦੀ ਨਹੀਂ ਲਾਈ ਫਿਲਮ ਉੱਤੇ ਜੀ। ਉਹ ਤਾਂ ਉਹ ਸਿਨੇਮੇ ਵਾਲੇ ਜਿਹੜੇ ਸਿਨੇਮੇ ਘਰ ਨੇ ਉਹਨਾਂ ਦੇ ਮਾਲਕਾਂ ਨੇ ਇਹ ਗੱਲ ਰੋਕੀ ਹੈ ਕਿ ਫਿਲਮ ਜਿਹੜੀ ਹੈ ਇਹ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਇਹਦੇ ਫਿਲਮ ਲੱਗਣ ਨਾਲ ਪੰਜਾਬ ਦੇ ਹਾਲਾਤ ਖਰਾਬ ਹੋਣਗੇ, ਸਾਡੀ ਪ੍ਰਾਪਰਟੀ ਦਾ ਨੁਕਸਾਨ ਹੋਏਗਾ। ਉਹਨਾਂ ਨੇ ਆਪਣੇ ਤੌਰ ਤੇ ਫਿਲਮ ਨੂੰ ਰੋਕਿਆ। ਸਟੇਟ ਗਵਰਨਮੈਂਟ ਨੇ ਫਿਲਮ ਉੱਤੇ ਪਾਬੰਦੀ ਨਹੀਂ ਲਾਈ, ਉਹਨਾਂ ਨੇ ਮਤਲਬ ਸਿਨੇਮੇ ਵਾਲਿਆਂ ਨੇ ਰੋਕਿਆ ਹੋਇਆ ਜੀ। ਪਰ ਸਟੇਟ ਗਵਰਨਮੈਂਟ ਜਿਹੜੀ ਆ, ਪ੍ਰਸ਼ਾਸਨ ਦੀ ਇੱਕ ਡਿਊਟੀ ਜ਼ਰੂਰ ਹੈ ਹਾਂਜੀ ਕਿ ਜੋ ਲਗਾਤਾਰ ਪਿਛਲੇ 3 ਦਿਨਾਂ ਤੋਂ ਉਹ ਰੇਲਾਂ ਰੋਕ ਕੇ ਬੈਠੇ ਹੋਏ ਨੇ, ਉਹਨਾਂ ਦੇ ਫੜ ਕੇ ਮੁਕੱਦਮੇ ਦਰਜ ਕਰਕੇ ਜੇਲ੍ਹ 'ਚ ਬੰਦ ਕਰਨਾ ਚਾਹੀਦਾ। ਫਤਿਹਗੜ੍ਹ ਸਾਹਿਬ ਮੈਂ ਅੱਜ ਤੋਂ 9 ਸਾਲ ਪਹਿਲਾਂ ਰੇਲ ਰੋਕੀ, ਇਸੇ ਮਸਲੇ ਤੇ ਰੋਕੀ ਜਦੋਂ ਸਰਸੇ ਵਾਲੇ ਸਾਧ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣਾ ਪਹਿਰਾਵਾ ਪਹਿਨ ਕੇ ਉਹਨੇ ਆਪਣਾ ਉਹ ਕੀ ਉਹਨੇ ਛਕਾਇਆ ਸੀ ਮੈਨੂੰ ਯਾਦ ਨਹੀਂ ਜੀ। ਉਦੋਂ ਮੇਰੇ ਖਿਲਾਫ ਮੁਕੱਦਮਾ ਦਰਜ ਹੋਇਆ। ਮੈਂ 9 ਸਾਲ ਮੁਕੱਦਮਾ ਭੁਗਤਿਆ ਉਹ, ਤੇ 9 ਸਾਲ ਬਾਅਦ ਮੈਂ ਹੁਣ ਉਹਦੇ ਚੋਂ ਪਿਛਲੇ ਦਿਨ ਹੀ ਬਰੀ ਹੋਇਆ। ਤੇ ਸਰਸੇ ਵਾਲੇ ਸਾਹਿਬ ਦੇ ਖਿਲਾਫ ਕਿਉਂ ਨਹੀਂ ਹੁੰਦਾ ਜੀ? ਉਹਦੇ ਚੇਲਿਆਂ ਦੇ ਖਿਲਾਫ ਪਰਚੇ ਦਰਜ ਕਿਉਂ ਨਹੀਂ ਹੁੰਦੇ? ਇਹ ਮੈਂ ਸਮਝਦਾ ਵੀ ਸਰਕਾਰ ਦੀ ਇੱਥੇ ਆ ਕੇ ਸਰਕਾਰ ਦੀ ਨਲਾਇਕੀ ਆ, ਪ੍ਰਸ਼ਾਸਨ ਦੀ ਨਲਾਇਕੀ ਆ। ਫਿਲਮ ਤੇ ਪਾਬੰਦੀ ਸਰਕਾਰ ਨੇ ਨਹੀਂ ਲਾਈ,
ਉਹ ਉਹਨਾਂ ਨੇ ਲਾਈ ਆ, ਆਪਣੇ ਮਾਲਕਾਂ ਨੇ, ਸਿਨੇਮੇ ਵਾਲਿਆਂ ਨੇ ਵੀ ਅਸੀਂ ਇਹ ਫਿਲਮ ਆਪਣੇ ਸਿਨੇਮੇ ਵਿੱਚ ਨਹੀਂ ਲਾਉਣੀ, ਉਹ ਤਾਂ ਮਾਲਕ ਦੀ ਮਰਜ਼ੀ ਤੇ ਡਿਪੈਂਡ ਕਰਦਾ। ਪਰ ਜੇ ਉਹ ਮਾਲਕ ਨਹੀਂ ਲਾਉਣਾ ਚਾਹੁੰਦੇ, ਇਹ ਮਤਲਬ ਥੋੜਾ ਬਣਦਾ ਵੀ ਰੇਲਾਂ ਰੋਕਣ ਲੱਗ ਜਾਓ, ਸੜਕਾਂ ਰੋਕਣ ਲੱਗ ਜਾਓ। ਇਹ ਸਰਕਾਰ ਦੀ ਇੱਥੇ ਇਹ ਸਰਕਾਰ ਦੀ ਗੱਲ ਗਲਤ ਹੈ। ਸਰਕਾਰ ਮੁਕੱਦਮਾ ਦਰਜ ਕਰੇ, ਫੜ ਕੇ ਅੰਦਰ ਬੰਦ ਕਰੇ ਉਹਨਾਂ ਨੂੰ। ਕਿਉਂ 3 ਦਿਨ 4 ਦਿਨ ਤੋਂ ਲਗਾਤਾਰ ਲੋਕਾਂ ਨੂੰ ਹਰਾਸ ਕੀਤਾ? ਬਿਲਕੁਲ ਜੀ ਜੀ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪਿਛਲੇ ਦਿਨੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਵਿਚਾਰਾਂ ਤੇ ਫੈਸਲੇ ਸੰਬੰਧੀ ਤੁਸੀਂ ਵੀ ਇੱਕ ਸਟੇਟਮੈਂਟ ਰਿਲੀਜ਼ ਕੀਤੀ ਸੀਗੀ, ਜਿਸ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਨੇ ਵਡਭਾਗ ਸਿੰਘ ਦਾ ਜਨਮ ਦਿਨ ਮਨਾਏ ਜਾਣ ਦੀ ਗੱਲ ਕੀਤੀ। ਜਿਸ ਬੰਦੇ ਨੂੰ ਪੰਥ ਤੋਂ ਸੇਕਿਆ ਗਿਆ ਸੀ, ਜਿਹੜਾ ਭੂਤਾਂ ਪ੍ਰੇਤਾਂ ਦਾ ਮੰਨਦਾ ਸੀਗਾ, ਉਸ ਦੀ ਜਨਮ ਦਿਨ ਮਨਾਏ ਜਾਣ ਦੀ ਗੱਲ ਕੀਤੀ। ਸਿੱਖ ਰਹਿਤ ਮਰਿਆਦਾ ਦੇ ਫੁੱਟਨੋਟ ਦੇ ਅਨੁਸਾਰ ਅੰਮ੍ਰਿਤ ਛਕਣ ਵਾਲੇ ਰਾਮ ਰਹੀਆਂ ਤੇ ਧਾਰ ਮਿਲੀਆਂ ਦੇ ਬਾਈਕਾਟ ਖਤਮ ਕਰਨ ਦੀ ਵੀ ਗੱਲ ਕੀਤੀ। ਆਲਸੋ ਨਾਨਕਸ਼ਾਹੀ ਕੈਲੰਡਰ, ਜਿਹੜਾ ਕਿ ਸਾਡੀ ਵੱਖਰੀ ਪਹਿਚਾਣ ਦਾ ਪ੍ਰਤੀਕ ਹੈ, ਉਸ ਦੇ ਖਿਲਾਫ ਵੀ ਗੱਲਬਾਤ ਕੀਤੀ, ਆਪਣਾ ਸਟਰੋਂਗ ਸਟੈਂਡ ਉਹਨਾਂ ਨੇ ਲਿੱਤਾ। ਪਰ ਜਿਸ ਤਰ੍ਹਾਂ ਤੁਸੀਂ ਇਸ ਸਭ ਨੂੰ ਕੰਡੈਮ ਕੀਤਾ, ਐਂਡ ਆਲਸੋ ਜਾਣਨਾ ਚਾਹਾਂਗੇ ਜਿਹੜੀ ਇਹ ਸਟੇਟਮੈਂਟ ਤੁਸੀਂ ਲਿੱਤੀ ਹੈ, ਇਸ ਦੇ ਵਿੱਚ ਤੁਸੀਂ ਇਹ ਵੀ ਮੈਂਸ਼ਨ ਕੀਤਾ ਸੀ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਆਪਣਾ ਅਸਤੀਫਾ ਵੀ ਦੇਣਾ ਚਾਹੀਦਾ ਹੈ। ਚਾਹਾਂਗੇ ਸਾਨੂੰ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਪਰ ਤੇ ਇਸ ਸਟੇਟਮੈਂਟ ਦੇ ਵਿੱਚ ਉਸ ਤੋਂ ਬਾਅਦ ਕੀ ਹੱਲ ਨਿਕਲਿਆ, ਤੁਸੀਂ ਸਭ ਨੂੰ ਕਿਵੇਂ ਵੇਖਦੇ ਹੋ, ਇਸ ਬਾਰੇ ਜਾਣਕਾਰੀ ਦਿਓ। ਦੇਖੋ ਜੀ, ਪਹਿਲੀ ਗੱਲ ਤਾਂ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰਦੇ ਨੇ। ਪੂਰੀ ਕੌਮ ਦੇ ਜਿਹੜੇ ਧਾਰਮਿਕ ਮਾਮਲਾਤ ਨੇ, ਉਹਨਾਂ ਦੇ ਹੱਲ ਕੱਢਣ ਵਾਸਤੇ ਜਥੇਦਾਰ ਸਾਹਿਬ ਦੀ ਸਭ ਤੋਂ ਵੱਡੀ ਡਿਊਟੀ ਹੈ। ਹਾਂਜੀ। ਪਰ ਜਿਸ ਤਰ੍ਹਾਂ ਸਾਡੇ ਜਥੇਦਾਰ ਕਰਦੇ ਨੇ, ਇਹ ਮਸਲੇ ਨੂੰ ਹੱਲ ਕਰਨ ਦੀ ਬਜਾਏ ਹਰ ਮਸਲੇ ਨੂੰ ਉਲਝਾਉਣ ਪਾਸੇ ਤੁਰਨ ਦਾ ਯਤਨ ਕਰਦੇ ਨੇ ਜੀ। ਇਹ ਸੰਸਾਰ ਦਾ ਅੱਜ ਦਾ ਵਾਤਾਵਰਨ ਨਹੀਂ ਵੇਖਦੇ ਕਿ ਅੱਜ ਦਾ ਵਾਤਾਵਰਨ ਸੰਸਾਰ ਦਾ ਕਿਹੋ ਜਿਹਾ, ਲੋਕਾਂ ਦੀ ਸੋਚ ਕਹੀ ਜੀ ਆ, ਲੋਕਾਂ ਦੇ ਵਿਚਾਰ ਕਹੇ ਜਿਹੇ ਨੇ ਜੀ। ਤੇ ਹਰ ਕੌਮ ਜਿਹੜੀ ਆ ਉਹ ਆਪਣੀ ਹੋਂਦ ਬਚਾਉਣਾ ਚਾਹੁੰਦੀ ਹੈ ਸੰਸਾਰ ਵਿੱਚ। ਜਿਹੜੀਆਂ ਕੌਮਾਂ ਦੀਆਂ ਬੋਲੀਆਂ ਮੁੱਕ ਜਾਂਦੀਆਂ ਨੇ, ਜਿਹੜੀਆਂ ਕੌਮਾਂ ਦੇ ਸ਼ਕਲ ਪਹਿਰਾਵੇ ਮੁੱਕ ਜਾਂਦੇ ਨੇ, ਜਿਹੜੀਆਂ ਕੌਮਾਂ ਦਾ ਸੱਭਿਆਚਾਰ ਮੁੱਕ ਜਾਂਦਾ, ਉਹ ਲਗਭਗ ਕੌਮਾਂ ਦੁਨੀਆ ਦੇ ਨਕਸ਼ਿਆਂ ਵਿੱਚੋਂ ਖਤਮ ਹੋ ਜਾਂਦੀਆਂ ਨੇ। ਨਾਨਕਸ਼ਾਹੀ ਕੈਲੰਡਰ ਜਿਹੜਾ ਉਹ ਸਿੱਖ ਪੰਥ ਦੀ ਹੋਂਦ ਨਾਲ ਜੁੜਿਆ ਹੋਇਆ ਇੱਕ ਬਹੁਤ ਵੱਡਾ ਮੁੱਦਾ ਸੀ, ਬਹੁਤ ਵੱਡਾ ਮਸਲਾ ਸੀ। ਉੱਥੇ ਜਥੇਦਾਰ ਸਾਹਿਬ ਨੇ ਬਿਲਕੁਲ ਗਲਤ ਫੈਸਲਾ ਕੀਤਾ, ਸ਼੍ਰੋਮਣੀ ਕਮੇਟੀ ਨੇ ਬਹੁਤ ਗਲਤ ਫੈਸਲਾ ਕੀਤਾ ਔਰ ਅਸੀਂ ਬੜਾ ਡਟ ਕੇ ਉਹਦਾ ਵਿਰੋਧ ਕੀਤਾ। ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਮੈਂ ਅੱਜ ਵੀ ਉਸ ਸਟੈਂਡ ਦੇ ਉੱਤੇ ਪਿਛਲੇ ਦਿਨੀ ਸਟੇਟਮੈਂਟ ਦਿੱਤੀ ਸੀ ਕਿ ਮੈਂ ਅੱਜ ਵੀ ਉਸੇ ਸਟੈਂਡ ਤੇ ਸਪਸ਼ਟ ਹਾਂ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਇਹ ਸਿੱਖਾਂ ਦੀ ਵੱਖਰੀ ਪਹਿਚਾਣ ਦਾ ਮੁੱਦਾ, ਕਿਉਂਕਿ ਜਥੇਦਾਰ ਸਾਹਿਬ ਦਾ ਬਿਆਨ ਸੀ ਕਿ ਇਹ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ, ਇਹਦਾ ਸਿੱਖਾਂ ਦੀ ਵੱਖਰੀ ਪਹਿਚਾਣ ਨਾਲ ਕੋਈ ਲੈਣਾ ਦੇਣਾ ਨਹੀਂ। ਓਕੇ ਜੀ। ਮੈਂ ਇਹਦੇ ਵਿਰੋਧ ਵਿੱਚ ਬਿਆਨ ਦਿੱਤਾ। ਦੂਸਰੀ ਗੱਲ, ਜਿਹੜਾ ਵਡਭਾਗ ਸਿੰਘ ਦਾ ਮਸਲਾ ਹੈ, ਉਹਦੇ ਵਿੱਚ ਗੁਰੂ ਸਾਹਿਬ ਸਿੱਖ ਪੰਥ ਦੀ ਜਿਹੜੀ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੀ ਹੈ ਜੀ, ਤੇ ਜਥੇਦਾਰ ਨੇ ਉਸ ਪੰਥਕ ਰਹਿਤ ਮਰਿਆਦਾ ਦੀ ਪਹਿਰੇਦਾਰੀ ਕਰਨੀ ਹੈ, ਨਾ ਕਿ ਉਸ ਦਾ ਘਾਣ ਕਰਨਾ। ਜਥੇਦਾਰ ਪਹਿਰੇਦਾਰੀ ਕਰਨ ਦੀ ਬਜਾਏ ਜਥੇਦਾਰ ਉਲਟੇ ਪਾਸੇ ਨੂੰ ਤੁਰਿਆ ਹੋਇਆ। ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ, ਧੀਰ ਮੱਲੀਏ, ਰਾਮ ਰਾਈਏ, ਕੁੜੀ ਮਾਰ, ਨੜੀ ਮਾਰ, ਇਹ ਸਾਰੇ ਬੰਦੇ ਜਿਹੜੇ ਨੇ ਇਹਨਾਂ ਦਾ ਬਾਈਕਾਟ ਗੁਰੂ ਸਾਹਿਬਾਨ ਵੇਲੇ ਤੋਂ ਹੋਇਆ ਜੀ। ਤੇ ਜਿਨ੍ਹਾਂ ਦਾ ਬਾਈਕਾਟ ਗੁਰੂ ਸਾਹਿਬਾਨ ਵੇਲੇ ਤੋਂ ਹੋਇਆ, ਜਿਹੜੇ ਸਿੱਖੀ ਵਿੱਚੋਂ ਗੁਰੂ ਸਾਹਿਬਾਨ ਦੇ ਵੇਲੇ ਤੋਂ ਛਿੱਕੇ ਹੋਏ ਨੇ, ਉਹਨਾਂ ਬੰਦਿਆਂ ਨੂੰ ਪੰਥ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ? ਹੁਣ ਚਲੋ ਮੰਨ ਲਓ ਗੱਲ ਕਿ ਉਦੋਂ ਉਹਨਾਂ ਨੇ ਇੱਕ ਗਲਤੀ ਕੀਤੀ, ਧੀਰ ਮੱਲੀਏ ਨੇ ਗਲਤੀ ਕਰੀ, ਕਿਤੇ ਕੋਈ ਐਸਾ ਸਬੂਤ ਲੱਭ ਨਹੀਂ ਰਿਹਾ ਕਿ ਜਿੱਥੇ ਇਹ ਸਾਬਤ ਹੋ ਸਕੇ ਕਿ ਧੀਰ ਮੱਲ ਨੇ ਆਪਣੀ ਮੌਤ ਤੋਂ ਪਹਿਲਾਂ ਅੰਮ੍ਰਿਤ ਛਕ ਲਿਆ ਸੀ। ਕੋਈ ਪ੍ਰਮਾਣਿਕ ਮਤਲਬ ਕਿਸੇ ਵੀ ਹਿਸਟੋਰੀਅਨ ਨੇ ਇਹਦਾ ਜ਼ਿਕਰ ਨਹੀਂ ਕੀਤਾ, ਨਾ ਕਾਹਨ ਸਿੰਘ ਨਾਭੇ ਉਹਨਾਂ ਨੇ ਕੀਤਾ, ਨਾ ਕਿਸੇ ਹੋਰ ਨੇ ਕੀਤਾ। ਕੋਈ ਐਵੇਂ ਪਤਾ, ਸਾਨੂੰ ਨਹੀਂ ਪਤਾ ਜਥੇਦਾਰ ਨੇ ਕਿੱਥੋਂ ਲੱਭ ਕੇ ਕਿਹਾ ਜੀ ਵੀ ਉਹਨੇ ਅੰਮ੍ਰਿਤ ਛਕ ਲਿਆ ਸੀ। ਸਬੂਤ ਜਥੇਦਾਰ ਸਾਹਿਬ ਕੋਈ ਦੇ ਨਹੀਂ ਸਕੇ ਜੀ। ਦੂਸਰੀ ਗੱਲ, ਇਹ ਵੀ ਮੰਨ ਲੈਂਦੇ ਆ ਵੀ ਚਲੋ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ। ਅੰਮ੍ਰਿਤ ਛਕਣ ਤੋਂ ਬਾਅਦ ਫਿਰ ਉਹ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ, ਫਿਰ ਉਹ ਰਹਿਤ ਮਰਿਆਦਾ ਧੀਰ ਮੱਲ ਦੇ ਡੇਰੇ ਤੇ ਲਾਗੂ ਕਿਉਂ ਨਹੀਂ ਹੁੰਦੀ? ਉਹ ਅੱਜ ਵੀ ਉੱਥੇ ਭੂਤ ਨੇ ਆਪਣਾ ਭੂਤ ਕੱਢਦੇ ਨੇ, ਅੱਜ ਵੀ ਉਹ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦੀਆਂ ਨੇ ਉੱਥੇ। ਤੇ ਅੱਜ ਫਿਰ ਜਥੇਦਾਰ ਉਹਨਾਂ ਨੂੰ ਉਸ ਗੱਲ ਤੇ ਤਾਂ ਰੋਕਦਾ ਨਹੀਂ ਵੀ ਤੁਸੀਂ ਜੇ ਅੰਮ੍ਰਿਤ ਛਕ ਲਿਆ, ਸਿੰਘ ਸੱਜ ਗਏ, ਗੁਰੂ ਦੇ ਲੜ ਲੱਗੇ, ਫਿਰ ਤੁਹਾਡੀ ਪੰਥਕ ਰਹਿਤ ਮਰਿਆਦਾ ਤਾਂ ਉਰੇ ਹੈ ਹੀ ਨਹੀਂ। ਜਥੇਦਾਰ ਨੇ ਪਿਛਲੇ ਦਿਨੀ ਇੱਕ ਬਿਆਨ ਇਹ ਵੀ ਦਿੱਤਾ ਸੀ ਜੀ ਕਿ ਸਾਡਾ ਡੇਰਿਆਂ ਤੇ ਜਾਣ ਤੇ ਲੋਕ ਇਤਰਾਜ਼ ਕਰਦੇ ਨੇ। ਮੈਂ ਉਹਦੇ ਬਿਆਨ 'ਚ ਵੀ ਲਿਖਿਆ ਸੀ ਵੀ ਜਥੇਦਾਰ ਦੀ ਇਤਰਾਜ਼ ਇਹ ਨਹੀਂ ਕਿ ਤੁਸੀਂ ਡੇਰਿਆਂ ਤੇ ਜਾਂਦੇ ਹੋ, ਇਤਰਾਜ਼ ਇਹ ਹੈ ਕਿ ਜਿੱਥੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨਹੀਂ ਹੈ ਉੱਥੇ ਜਥੇਦਾਰ ਦਾ ਜਾਣਾ ਗਲਤ ਹੈ।
ਉਹਨੂੰ ਜਾਣਾ ਨਹੀਂ ਚਾਹੀਦਾ। ਜੀ ਇਹ ਮੁੱਦਾ ਜਿਹੜਾ ਧੀਰਮਲ ਵਾਲਾ ਬੜਾ ਗੰਭੀਰ ਮੁੱਦਾ, ਜੀ ਇਹਦੇ ਸੰਬੰਧੀ ਜਥੇਦਾਰ ਸਾਹਿਬ ਨੂੰ ਠੋਸ ਜਿਹੜੀ ਦਲੀਲ ਹੈ ਵੀ ਉਹਨੇ ਅੰਮ੍ਰਿਤ ਛਕ ਲਿਆ ਸੀ, ਇੱਕ ਤਾਂ ਉਹਨੂੰ ਪੰਥ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਸੀ। ਜੀ ਦੂਜੀ, ਜੇ ਉਹਨੇ ਅੰਮ੍ਰਿਤ ਛਕ ਲਿਆ ਸੀ, ਕੋਈ ਸਬੂਤ ਜਥੇਦਾਰ ਕੋਲ ਹੈ, ਫਿਰ ਉੱਥੇ ਰਹਿਤ ਮਰਿਆਦਾ ਲਾਗੂ ਕਰਵਾਉਣ। ਰਹਿਤ ਮਰਿਆਦਾ ਤਾਂ ਉੱਥੇ ਲਾਗੂ ਨਹੀਂ ਹੋ ਰਹੀ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਈ ਜਾਂਦਾ ਰੋਜ਼ ਉੱਥੇ। ਜਥੇਦਾਰ ਵੇਖੀ ਜਾਂਦਾ ਚਾਰ ਪੈਸਿਆਂ ਪਿੱਛੇ ਸਿਰਫ ਜਥੇਦਾਰ ਉੱਥੇ ਇਹ ਗੱਲ ਜਿਹੜੀ ਹੈ ਮਤਲਬ ਜਿਹੜੀ ਗੁਰਮਤ ਵਿਰੋਧੀ ਗੱਲ ਹੈ ਉਹ ਕਰਨ ਦਾ ਯਤਨ ਕਰਦਾ। ਤੇ ਮੈਂ ਜੋ ਸਮਝਦਾ ਕਿ ਮੌਜੂਦਾ ਸਮੇਂ ਦੇ ਵਿੱਚ ਜੀ ਜਥੇਦਾਰ ਸਾਹਿਬ ਯੋਗਤਾ ਨਹੀਂ ਰੱਖਦੇ ਇਸ ਪਦਵੀ ਦੀ। ਤੇ ਮੈਂ ਤਾਂ ਕਿਹਾ ਸੀ ਵੀ ਅੱਜ ਜਦੋਂ ਜਥੇਦਾਰ ਨੂੰ ਕੋਈ ਸੁਣਨਾ ਹੀ ਨਹੀਂ ਚਾਹੁੰਦਾ, ਹਾਂਜੀ ਫਿਰ ਜਥੇਦਾਰ ਸਾਹਿਬ ਨੂੰ ਆਪਣੇ ਘਰ ਬੈਠਣਾ ਚਾਹੀਦਾ, ਛੱਡ ਦੇਣਾ ਚਾਹੀਦਾ। ਜੇ ਮੇਰੀ ਗੱਲ ਕੋਈ ਸੁਣਨਾ ਹੀ ਨਹੀਂ ਚਾਹੁੰਦਾ, ਮੈਨੂੰ ਕੋਈ ਪਸੰਦ ਹੀ ਨਹੀਂ ਕਰਦਾ, ਫਿਰ ਮੈਂ ਕਿਉਂ ਜਾਣਾ ਚਾਹੁੰਦਾ ਜੀ ਲੋਕਾਂ ਨੂੰ ਆਪਣੀ ਗੱਲ ਸੁਣਾਉਣ ਲਈ ਮੈਂ ਆਪਣੇ ਘਰ ਬੈਠਾ। ਇਹ ਮੁੱਦੇ ਜਿਹੜੇ ਨੇ ਮੈਂ ਬਾਰ-ਬਾਰ ਉਠਾਏ ਨੇ ਤੇ ਮੈਂ ਸਮਝਦਾ ਵੀ ਇਹ ਗੱਲਾਂ ਜਥੇਦਾਰ ਸਾਹਿਬ ਨੇ ਗਲਤ ਕੀਤੀਆਂ, ਉਹਨੂੰ ਨਹੀਂ ਕਰਨੀ ਚਾਹੀਦੀ। ਜੀ 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 ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਇਹਨਾਂ ਕੋਲ ਕੋਈ ਸਬੂਤ ਹੀ ਨਹੀਂ ਹੈਗਾ ਸੀ ਕਿ ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ। ਆਲਸੋ ਫਿਰ ਕੁਐਸਚਨ ਉੱਠਦਾ ਕਿ ਕਿਉਂ ਮਨਾਉਣਾ ਚਾਹੁੰਦੇ? ਜਿਸ ਤਰ੍ਹਾਂ ਗੱਲ ਕੀਤੀ, ਸਿਰਫ ਪੈਸਾ ਹੀ ਕਾਰਨ ਹੈ ਇਸ ਦੇ ਪਿੱਛੇ ਕਿ ਇਹਨਾਂ ਨੂੰ ਪੈਸਾ ਮਿਲ ਰਿਹਾ, ਜਾਂ ਫਿਰ ਕਿਉਂਕਿ ਇਹ ਆਪ ਖੁਦ ਡੇਰਿਆਂ ਤੇ ਜਾਂਦੇ ਨੇ, ਪਰਸਨਲ ਆਪਣੀ ਖੁਸ਼ੀ ਮਿਲਦੀ ਹੈ, ਆਪਣੇ ਪਰਸਨਲ ਸਮਾਨ ਦੇ ਲਈ ਇਹ ਜਾਂਦੇ ਨੇ, ਤਾਂ ਕਰਕੇ ਇਹਨਾਂ ਦਾ ਜਨਮ ਦਿਨ ਮਨਾਉਣਾ ਚਾਹੁੰਦੇ ਕਿ ਇਸ ਪਿੱਛੇ ਦੇਖੋ ਜੀ, ਦੋ ਕਾਰਨ ਨੇ। ਜਾਂ ਤਾਂ ਵੋਟਾਂ ਖਾਤਰ ਜਾਂਦੇ ਨੇ, ਵੋਟਾਂ ਦੇ ਵਪਾਰੀ ਨੇ, ਵੀ ਜਿਹੜੀ ਪੋਲੀਟੀਕਲ ਪਾਰਟੀ ਦਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਉੱਤੇ ਕਬਜ਼ਾ, ਉਹਨਾਂ ਦੀਆਂ ਭਾਵਨਾਵਾਂ ਕੀ ਨੇ, ਜਾਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ, ਜਾਂ ਇਹ ਸਮਝਦੇ ਨੇ ਕਿ ਜੀ ਵਡਭਾਗ ਸਿੰਘ ਦੇ ਡੇਰੇ ਵਾਲਿਆਂ ਨੂੰ ਇਕੱਠੇ ਕਰਕੇ ਵੀ ਵੋਟਾਂ ਲਈਆਂ ਜਾ ਸਕਦੀਆਂ ਨੇ। ਇੱਕ ਭਾਵਨਾ ਤੇ ਵੀ ਹੋ ਸਕਦੀ ਹੈ। ਦੂਜੀ ਭਾਵਨਾ ਪੈਸਾ, ਜਿਹੜਾ ਸਭ ਤੋਂ ਬੜਾ ਕਮਜ਼ੋਰੀ ਹੈ ਇਹਨਾਂ ਦੀ, ਜੇ ਮਤਲਬ ਜਥੇਦਾਰ ਸਾਹਿਬਾਨਾਂ ਦੀ। ਇਹ ਗੱਲ ਬਹੁਤ ਮਾੜੀ ਹੈ, ਨਹੀਂ ਹੋਣੀ ਚਾਹੀਦੀ। ਤੀਸਰੀ ਗੱਲ, ਇੱਕ ਜਥੇਦਾਰ ਦਾ ਇੱਕ ਹੋਰ ਬਿਆਨ ਸੀ ਕਿ ਜੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ, ਇਸ ਕਰਕੇ 3-3 ਬੱਚੇ ਪੈਦਾ ਕਰੋ। ਮੈਂ ਉਹਦੇ ਜਵਾਬ ਵਿੱਚ ਇਹ ਸ਼ਬਦ ਲਿਖੇ ਸੀ ਵੀ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਨ ਦੇ ਉੱਤੇ ਜਿਸ ਮਨੁੱਖ ਨੂੰ ਖਾਲਸਾ ਸਜਾਇਆ, ਉਹਨੂੰ ਕੋਈ ਸਿਧਾਂਤ ਦਿੱਤੇ, ਕੋਈ ਸੰਵਿਧਾਨ ਦਿੱਤਾ, ਉਹਦੀ ਝੋਲੀ ਵਿੱਚ ਇੱਕ ਬਹੁਤ ਵੱਡੀ ਵਿਰਾਸਤ ਪਾਈ। ਉਹਨੂੰ ਕਿਹਾ ਖਾਲਸੇ ਨੂੰ ਵੀ ਜਿੱਥੇ ਮੇਰਾ ਖਾਲਸਾ ਵਸੇਗਾ ਉੱਥੇ ਗੁਰੂ ਸਾਹਿਬ ਕਹਿੰਦੇ ਨੇ ਸਾਹ ਧਰਤ ਭਈ ਹਰਿਆਵਲੀ। ਉਹ ਧਰਤੀ ਦੁਨੀਆ ਵਿੱਚੋਂ ਸਭ ਤੋਂ ਸੋਹਣੀ ਹੋਣੀ ਚਾਹੀਦੀ ਹੈ ਜਿੱਥੇ ਮੇਰਾ ਖਾਲਸਾ ਵਸਦਾ ਹੋਵੇ। ਉੱਥੇ ਗੰਦਗੀ ਨਾ ਹੋਵੇ, ਉੱਥੇ ਖੁਸ਼ਬੂ ਹੋਵੇ, ਉੱਥੇ ਕੋਈ ਧੀ ਦਾਜ ਕਰਕੇ ਨਾ ਸੜੇ, ਕੋਈ ਉੱਥੇ ਖੁਦਕਸ਼ੀ ਨਾ ਹੋਵੇ, ਕੋਈ ਉੱਥੇ ਨਸ਼ਾ ਨਾ ਹੋਵੇ, ਕਿਤੇ ਸ਼ਰਾਬ ਦਾ ਠੇਕਾ ਨਾ ਹੋਵੇ। ਤੇ ਇਹ ਗੱਲਾਂ ਮੈਂ ਬਹੁਤ ਡਿਟੇਲ ਚ ਕਹੀਆਂ ਸੀ ਵੀ ਸਕੂਲ ਹੋਣ, ਕਾਲਜ ਹੋਣ, ਯੂਨੀਵਰਸਿਟੀਆਂ ਹੋਣ, ਪਰ ਕਿਤੇ ਸ਼ਰਾਬ ਦੇ ਠੇਕੇ ਨਜ਼ਰ ਨਾ ਆਉਣ। ਜਦੋਂ ਇਹੋ ਜਿਹੇ ਵਾਤਾਵਰਨ ਦੇ ਵਿੱਚ ਪੰਥ ਵਸੇਗਾ, ਪੰਥ ਰਹੇਗਾ, ਫਿਰ ਦੂਜੀਆਂ ਕੌਮਾਂ ਦੇ ਲੋਕ ਉਸ ਧਰਤੀ ਨੂੰ, ਸਾਡੀ ਰਹਿਣੀ ਸਹਿਣੀ ਬਹਿਣੀ ਕਹਿਣੀ ਨੂੰ ਵੇਖ ਕੇ ਲੋਕ ਆਪਣੇ ਆਪ ਸਿੱਖੀ ਧਾਰਨ ਕਰਨਗੇ ਤੇ ਸਿੱਖੀ ਦੀ ਫੁਲਵਾੜੀ ਸਾਰੀ ਦੁਨੀਆ ਵਿੱਚ ਬਹੁਤ ਵਧੇਗੀ। ਜਿਹੜੀ ਸਾਡੀ ਆਮ ਇੱਕ ਭਾਵਨਾ ਕਿ 96 ਕਰੋੜ ਖਾਲਸਾ ਬਣੇਗਾ, ਉਹ 96 ਕਰੋੜ ਖਾਲਸਾ ਜਥੇਦਾਰ ਦੇ ਮਤਲਬ ਤਰੀਕੇ ਨਾਲ ਥੋੜ੍ਹਾ ਹੋਏਗਾ ਵੀ 3-3 ਬੱਚੇ ਪੈਦਾ ਕਰ ਲਓ ਜੀ। ਉਹ ਬੱਚਿਆਂ ਨੂੰ ਪੜ੍ਹਾਊਗਾ ਕੌਣ? ਉਹ ਬੱਚਿਆਂ ਦੀ ਪਰਵਰਿਸ਼ ਕੌਣ ਕਰੇਗਾ? ਸਾਡੀ ਰਹਿਣੀ ਕਹਿਣੀ ਜਿਹੜੀ ਆ, ਜਿਸ ਥਾਂ ਤੇ ਅਸੀਂ ਵੱਸ ਰਹੇ ਹਾਂ, ਉਹ ਸਾਡਾ ਵਾਤਾਵਰਨ ਇੰਨਾ ਵਧੀਆ ਹੋਣਾ ਚਾਹੀਦਾ ਕਿ ਗੈਰ ਸਿੱਖ ਜਿਹੜਾ ਉਹ ਆਵੇ, ਉਹ ਵੇਖੇ ਸਾਡੀ ਰਹਿਣੀ ਨੂੰ, ਤੇ ਫਿਰ ਉਹ ਖਾਲਸਾ ਬਣੇ, ਸਿੰਘ ਸਜੇ, ਤੇ ਫਿਰ ਸਾਡੀ ਗਿਣਤੀ 96 ਕਰੋੜ ਹੋ ਸਕਦੀ ਹੈ, ਜੋ ਸਾਡੀ ਭਾਵਨਾ ਜੋ ਅਸੀਂ ਸਮਝਦੇ ਆ। ਇਹ ਬੇਤੁਕੇ ਬਿਆਨਾਂ ਦਾ ਕੋਈ ਮਤਲਬ ਨਹੀਂ ਬਣਦਾ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ SGPC ਦੇ ਮੈਂਬਰ ਹੋ, ਐਗਜ਼ੀਕਿਊਟਿਵ ਦੇ ਮੈਂਬਰ ਹੋ, ਪਰ ਹਰ ਵਾਰ ਤੁਸੀਂ ਹਰ ਦ੍ਰਿੜਤਾ ਦੇ ਨਾਲ ਜਿਹੜਾ ਸਹੀ ਫੈਸਲਾ ਹੁੰਦਾ ਤੁਸੀਂ ਉੱਤੇ ਪਹਿਰਾ ਦਿੰਦੇ ਹੋ, ਪਰ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਬਾਪੂ ਸੂਰਤ ਸਿੰਘ ਖਾਲਸਾ ਜਨਵਰੀ 16 ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ। ਇਹ ਇੱਕ ਜੈਨੂਇਨ ਮੰਗ ਹੈ, ਪਰ ਜਿਸ ਤਰ੍ਹਾਂ SGPC ਨੇ ਇਸ ਤੇ ਕੋਈ ਐਕਸ਼ਨ ਨਹੀਂ ਲਿੱਤਾ, ਐਂਡ ਆਲਸੋ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਤੇ ਕੋਈ ਐਕਸ਼ਨ ਨਹੀਂ ਲਿੱਤਾ, ਆਪਣੀ ਪੰਜਾਬ ਸਰਕਾਰ ਨੇ ਇਸ ਤੇ ਕੋਈ ਐਕਸ਼ਨ ਜਾਂ ਫੈਸਲਾ ਲਿੱਤਾ, ਤੁਸੀਂ ਇਸ ਮੁੱਦੇ ਨੂੰ ਐਜ਼ ਅ ਪਰਸਨਲ ਕਿਵੇਂ ਵੇਖਦੇ ਹੋ? ਆਲਸੋ ਜਿਹੜੀ SGPC ਕਮੇਟੀ ਹੈ, ਇਹ ਇਸ ਮੁੱਦੇ ਨੂੰ ਕਿਵੇਂ ਵੇਖਦੀ ਹੈ? ਕਿਉਂ ਇੱਥੇ ਕੋਈ ਫੈਸਲਾ ਨਹੀਂ ਲੈਂਦੀ ਜਾਂ ਐਕਸ਼ਨ ਕਿਉਂ ਨਹੀਂ ਲੈਂਦੀ ਤੁਹਾਡੇ ਖਿਆਲ ਦੇ ਨਾਲ? ਦੇਖੋ ਜੀ, ਪਹਿਲੀ ਗੱਲ ਤਾਂ ਵਿਅਕਤੀਗਤ ਰੂਪ ਦੇ ਵਿੱਚ ਮੇਰੀ ਆ। ਮੈਂ ਸੂਰਤ ਸਿੰਘ ਖਾਲਸਾ ਜੀ ਨਿਕਲੇ ਨਹੀਂ, ਜਿਸ ਬੰਦੇ ਨੇ ਵੀ, ਜੇ ਭਾਈ ਗੁਰਬਖਸ਼ ਸਿੰਘ ਨੇ ਵੀ ਪਹਿਲਾਂ ਭੁੱਖ ਹੜਤਾਲ ਰੱਖੀ, ਭਾਵੇਂ ਉਹਨਾਂ ਨੇ ਅੱਧ ਵਿਚਕਾਰ ਛੱਡ ਦਿੱਤੀ ਜੀ, ਮੈਂ ਉਹਦੀ ਵੀ ਬਹੁਤ ਹਮਾਇਤ ਕੀਤੀ। ਫਿਰ ਜਥੇਦਾਰ ਸੂਰਤ ਸਿੰਘ ਖਾਲਸਾ ਜੀ ਨੂੰ ਤਾਂ ਮੈਂ ਅੱਜ ਤੋਂ 35 ਸਾਲ ਪਹਿਲਾਂ ਤੋਂ ਜਾਣਦਾ,
ਤੇ ਉਹਨਾਂ ਦੇ ਜੀਵਨ ਬਾਰੇ ਜਾਣਦਾ, ਜੱਦੋ ਜਹਿਦ ਵਾਲਾ ਉਹਨਾਂ ਦਾ ਜੀਵਨ ਹੈ, ਕੁਰਬਾਨੀ ਵਾਲਾ ਜੀਵਨ ਹੈ, ਭਾਵਨਾ ਉਹਨਾਂ ਦੀ ਸੱਚੀ ਤੇ ਸੁੱਚੀ ਹੈ। ਤੇ ਮੈਂ ਇਹ ਸਮਝਦਾ ਉਹਨਾਂ ਦਾ ਮਤਲਬ ਜਿਹੜੀ ਭੁੱਖ ਹੜਤਾਲ ਹੈ ਉਹ ਕੋਈ ਉਹਨਾਂ ਦਾ ਜਾਤੀ ਮੁੱਦਾ ਨਹੀਂ ਹੈ, ਉਹ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਹੈ। ਤੇ ਮੈਂ ਸਮਝਦਾ ਵੀ ਹਰ ਸਿੱਖ ਨੂੰ ਉਹਦੀ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤਾਂ ਚਾਹੁੰਦੀ ਹੈ ਮਨ ਤੋਂ ਕਿ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਜਿਹੜੀ ਹੈ ਉਹ ਜਿਸ ਭਾਵਨਾ ਕਰਕੇ ਉਹਨਾਂ ਨੇ ਰੱਖੀ ਆ ਉਹ ਸਾਰੀਆਂ ਗੱਲਾਂ ਹੱਲ ਹੋਣੀਆਂ ਚਾਹੀਦੀਆਂ ਨੇ। ਜਦੋਂ ਪੰਥ ਦਾ ਦਬਾਅ ਵੱਧਦਾ ਹੈ, ਗਾਏ ਬਗਾਏ ਕਿਸੇ ਸਿੰਘ ਦੀ ਮੁਲਾਕਾਤ ਵੀ ਕਰਨ ਚਲੇ ਜਾਂਦੇ ਨੇ, ਗਾਏ ਬਗਾਏ ਕਿਤੇ ਨਾ ਕਿਤੇ ਮਾੜਾ ਮੋਟਾ ਬਿਆਨ ਵੀ ਦੇ ਦਿੰਦੇ ਨੇ ਵੀ ਅਸੀਂ ਸੂਰਤ ਸਿੰਘ ਖਾਲਸਾ ਦੇ ਨਾਲ ਆ, ਪਰ ਅਮਲੀ ਰੂਪ ਦੇ ਵਿੱਚ ਮਤਲਬ ਕੋਈ ਯਤਨ ਅਜਿਹਾ ਨਾ ਸਟੇਟ ਗੌਰਮੈਂਟ ਵੱਲੋਂ ਤੇ ਨਾ ਮਤਲਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਸਾ ਨਹੀਂ ਕੀਤਾ ਗਿਆ ਜੋ ਕੀਤਾ ਜਾਣਾ ਚਾਹੀਦਾ ਸੀ। ਦੇਖੋ ਇਹ ਠੀਕ ਹੈ, ਮੈਂ ਮੰਨਦਾ, ਮੈਂ ਅਸੀਂ ਗਏ ਸੀ ਇਲਾਹਾਬਾਦ ਯੂਪੀ ਦੇ ਮਤਲਬ ਜਿਹੜਾ ਗਵਰਨਰ ਨੂੰ ਮਿਲਣ ਲਈ, ਮੇਰੇ ਨਾਲ ਮੱਕੜ ਸਾਹਿਬ ਵੀ ਨਾਲ ਸਨ, ਪਰ ਮੈਂ ਇਹ ਸਮਝਦਾ ਕਿ ਏਦਾਂ ਨਹੀਂ ਮਸਲੇ ਹੱਲ ਹੁੰਦੇ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਪੰਜਾਬ ਦਾ ਮੁੱਖ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਤੇ ਇਹ ਬੰਦੇ ਇਕੱਠੇ ਹੋ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ, ਦੇਸ਼ ਦੇ ਗਵਰਨਰਾਂ ਨੂੰ ਮਿਲਣ, ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਣ, ਉਹ ਸਿੱਖਾਂ ਨਾਲ ਹੋ ਰਹੇ ਧੱਕੇ, ਵਿਤਕਰੇ, ਬੇਇਨਸਾਫੀਆਂ ਬਾਰੇ ਗੱਲ ਕਰਨ, ਡੈਲੀਗੇਸ਼ਨ ਮਿਲਣ। ਕੋਈ ਠੋਸ ਜਿਹੜਾ ਤਰੀਕਾ ਹੈ ਉਹ ਨਹੀਂ ਅਖਤਿਆਰ ਕੀਤਾ ਗਿਆ। ਇਹ ਜ਼ਰੂਰ ਗਾਹੇ ਬਗਾਏ ਕਿਹਾ ਜਾਂਦਾ ਵੀ ਨੌਜਵਾਨਾਂ ਦੀ ਰਿਹਾਈ ਕੀਤੀ ਜਾਣੀ ਚਾਹੀਦੀ ਹੈ ਜੀ, ਬੜੀ ਕੈਦ ਕੱਟ ਲਈ ਉਹਨਾਂ ਨੇ। ਮੈਂ ਸਮਝਦਾ ਵੀ ਉਹ ਅਮਲੀ ਰੂਪ ਦੇ ਵਿੱਚ ਬਹੁਤਾ ਕੁਝ ਹੋ ਨਹੀਂ ਰਿਹਾ, ਜਿਹਦੇ ਕਰਕੇ ਲੋਕਾਂ ਦੇ ਮਨਾਂ 'ਚ ਗੁੱਸਾ ਵੀ ਹੈ ਤੇ ਰੋਹ ਵੀ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ। ਐਟ ਦੀ ਐਂਡ ਇੱਕ ਮੈਂ ਤੁਹਾਡੇ ਕੋਲ ਪਰਸਨਲ ਕੁਐਸਚਨ ਪੁੱਛਣਾ ਚਾਹੁੰਦੀ, ਬਿਕੋਜ਼ ਅਸੀਂ SGPC ਦੇ ਬਹੁਤ ਸਾਰੇ ਮੈਂਬਰਸ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਡਿਊ ਟੂ ਸਮ ਰੀਜ਼ਨ, ਪਰ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਲਾਈਨ ਤੇ ਹੋ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਜਿਸ ਤਰ੍ਹਾਂ ਦੀ SGPC ਜਿਹੜੀ ਆਰਗੇਨਾਈਜੇਸ਼ਨ ਹੈ ਜਾਂ ਇਹਨਾਂ ਦੀ ਸੇਵਾ ਸੰਭਾਲ ਗੁਰਦੁਆਰਿਆਂ ਦੀ, ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੀ ਹੈ, ਪਰ ਐਜ਼ ਅ ਯੰਗ ਜਨਰੇਸ਼ਨ ਤੋਂ ਅਸੀਂ ਤੁਹਾਨੂੰ ਕੋਈ ਕੁਐਸਚਨ ਕਰਨਾ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਢਾਂਚੇ ਦੀ ਗੱਲ ਹੋਈ ਕਿ ਕਹਿੰਦੇ ਢਾਂਚਾ ਖਰਾਬ ਹੋ ਰਿਹਾ, ਇਸ ਨੂੰ ਰੈਨੋਵੇਟ ਕਰਨਾ ਹੈ, ਜਾਂ ਫਿਰ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸੰਗੇ ਮਰਮਰ ਲਗਾ ਦਿੱਤਾ ਗਿਆ ਹੈ, ਜਾਂ ਫਿਰ ਅਸੀਂ ਆਨੰਦਪੁਰ ਸਾਹਿਬ ਦੀ ਗੱਲਬਾਤ ਕਰਦੇ ਹਾਂ ਉਹਨੂੰ ਵਾਈਟ ਸਿਟੀ ਬਣਾ ਦਿੱਤਾ ਗਿਆ ਹੈ। ਜਿਸ ਤਰ੍ਹਾਂ ਅਸੀਂ ਕਹਾਣੀਆਂ ਦੇ ਵਿੱਚ ਗੱਲਾਂ ਸੁਣਦੇ ਸੀ ਕਿਲਿਆਂ ਦੀਆਂ, ਪਰ ਕਿਲੇ ਦੇਖਣ ਨੂੰ ਨਹੀਂ ਮਿਲਦੇ। ਹੁਣ ਜਿਸ ਤਰ੍ਹਾਂ ਈਵਨ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵਿੱਚ ਵੀ ਜਿਸ ਤਰ੍ਹਾਂ ਸੰਗੇ ਮਰਮਰ ਨਾਲ ਹਰ ਚੀਜ਼ ਇਤਿਹਾਸਿਕ ਚੀਜ਼ਾਂ ਚੇਂਜ ਕਰ ਦਿੱਤੀਆਂ ਜਾ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਹੈ, ਸਪੈਸ਼ਲੀ ਫॉर ਯੰਗ ਜਨਰੇਸ਼ਨ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿੱਥੇ ਤੱਕ ਸਹੀ ਹੈ? ਬਿਕੋਜ਼ ਇਹ ਗੱਲਾਂ ਸਾਰੀਆਂ ਸਿਰਫ ਕਿਤਾਬਾਂ ਤੱਕ, ਕਹਾਣੀਆਂ ਤੱਕ ਹੀ ਰਹਿ ਜਾਣਗੀਆਂ, ਜਾਂ ਫਿਰ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਜਾਂ ਹੁਣ ਦੀ ਜਨਰੇਸ਼ਨ ਇਹਨਾਂ ਨੂੰ ਵੇਖ ਪਾਏਗੀ? ਤੁਹਾਨੂੰ ਕੀ ਲੱਗਦਾ ਕਿ ਕਿੱਥੇ ਤੱਕ ਸਹੀ ਹੈ ਜਿਹੜੇ ਇਹ ਚੇਂਜਸ ਇਹਨਾਂ SGPC ਕਰ ਰਹੀ ਹੈ ਇਹਨਾਂ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ? ਦੇਖੋ ਭੈਣ ਜੀ, ਮਤਲਬ ਸਿੱਖ ਪੰਥ ਨੇ ਸਭ ਤੋਂ ਵੱਡਾ ਗਲਤ ਫੈਸਲਾ ਇਹ ਕੀਤਾ ਹੈ ਕਿ ਜਿਹੜੀਆਂ ਹਿਸਟੋਰੀਕਲ ਬਿਲਡਿੰਗਾਂ ਸਨ ਜੀ, ਜਿਹੜੇ ਠੰਡੇ ਬੁਰਜ ਵਿੱਚ ਮਾਤਾ ਜੀ ਕੈਦ ਰਹੇ, ਸਾਹਿਬਜ਼ਾਦੇ ਕੈਦ ਰਹੇ, ਉਹਦਾ ਅਸਲੀ ਰੂਪ ਨਹੀਂ ਰਿਹਾ। ਬਿਲਕੁਲ ਚਮਕੌਰ ਦੀ ਗੜੀ ਦਾ ਅਸਲੀ ਰੂਪ ਨਹੀਂ ਰਿਹਾ, ਆਨੰਦਪੁਰ ਸਾਹਿਬ ਦੇ ਕਿਲੇ ਦਾ ਅਸਲੀ ਰੂਪ ਨਹੀਂ ਰਿਹਾ ਜੀ। ਤੇ ਜਦੋਂ ਸਾਡੇ ਕੋਲ ਮਤਲਬ ਇਤਿਹਾਸ ਨਹੀਂ ਸੀ ਨਾ, ਉਦੋਂ ਸਾਡੇ ਕੋਲ ਉਹ ਥਾਵਾਂ ਸਨ, ਤੇ ਉਹ ਥਾਵਾਂ ਹੀ ਮਤਲਬ ਸਾਡੇ ਅੰਦਰ ਪੰਥਕ ਜਜ਼ਬਾ ਜਿਹੜਾ ਸੀ, ਪੰਥਕ ਸਪਿਰਿਟ ਜਿਹੜੀ ਸੀ, ਜਾਂ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਜਿਹੜੀ ਸੀ ਉਹਦੀ ਪਰਪੱਕਤਾ ਪੈਦਾ ਕਰਦੀ ਸੀ, ਦ੍ਰਿੜਤਾ ਪੈਦਾ ਕਰਦੀ ਸੀ ਜੀ। ਪਰ ਅੱਜ ਉਹ ਥਾਵਾਂ ਕਿਤੇ ਨਹੀਂ ਲੱਭ ਰਹੀਆਂ। ਇਹ ਸਭ ਤੋਂ ਬਲੰਡਰ ਕੀਤੀ ਸਾਡੇ ਬਜ਼ੁਰਗਾਂ ਵੱਲੋਂ ਹੋਈ, ਸਾਡੇ ਕਾਰਸੇ ਵਾਲੇ ਮਹਾਂਪੁਰਸ਼ਾਂ ਵੱਲੋਂ ਹੋਈ। ਤੇ ਜਦੋਂ ਅਸੀਂ ਸਾਰਾ ਕੁਝ ਗਵਾ ਲਿਆ ਤੇ ਅੱਜ ਜਦੋਂ ਸਾਡੀ ਨਵੀਂ ਪੀੜ੍ਹੀ ਸਾਡੇ ਤੇ ਸਵਾਲ ਕਰਦੀ ਹੈ ਕਿ ਚਮਕੌਰ ਦੀ ਗੜੀ ਕਿੱਥੇ ਹੈ, ਮੈਂ ਉਹ ਵੇਖਣੀ ਚਾਹੁੰਦਾ। ਸਾਡੇ ਮਤਲਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਗੜੀ 'ਚ ਕਿਵੇਂ ਰਹੇ, ਉਹਨਾਂ ਦੇ ਸਾਥੀ ਸਿੰਘ ਕਿਵੇਂ ਰਹੇ, ਤੇ ਠੰਡੇ ਬੁਰਜ ਵਿੱਚ ਬੱਚੇ ਕਿਵੇਂ, ਸਾਹਿਬਜ਼ਾਦੇ ਕਿਵੇਂ ਕੈਦ ਰਹੇ, ਮਾਤਾ ਜੀ ਕਿਵੇਂ ਕੈਦ ਰਹੇ, ਉਹ ਕੰਧ ਵਾਲੀ ਥਾਂ ਕਿੱਥੇ ਹੈ। ਜਦੋਂ ਅਸੀਂ ਇਹ ਕੁਝ ਵੇਖਦੇ ਹਾਂ ਤਾਂ ਅੱਜ ਮਤਲਬ ਸਾਡੇ ਤੇ ਸਵਾਲ ਹੋ ਰਹੇ ਨੇ, ਪਰ ਅਸੀਂ ਬਹੁਤ ਕੁਝ ਗਵਾ ਲਿਆ ਮਤਲਬ ਇਸ ਸੰਬੰਧੀ। ਤੇ ਮੈਂ ਇਹ ਸਮਝਦਾ ਕਿ ਆਉਣ ਵਾਲੀ ਕੱਲ ਹੋਰ ਥਾਵਾਂ ਜੋ ਬਚੀਆਂ ਹੋਈਆਂ ਨੇ ਉਹਨਾਂ ਸੰਬੰਧੀ ਮਤਲਬ ਬੇਲੋੜੀਆਂ ਤਬਦੀਲੀਆਂ ਨਹੀਂ ਕਰਨੀ ਚਾਹੀਦੀਆਂ, ਬੇਲੋੜੇ ਸੰਗਮਰਮਰ ਨਹੀਂ ਲਾਉਣੇ ਚਾਹੀਦੇ, ਬਲਕਿ ਕੋਈ ਬਹੁਤ ਅੱਛੇ ਵਿਦਵਾਨਾਂ ਦੀ ਕਮੇਟੀ ਬਣਾ ਕੇ ਉਹਨੂੰ ਪੁਰਾਣੀ ਜਿਹੜੀ ਹੋਂਦ ਹੈ
ਉਹ ਬਰਕਰਾਰ ਰੱਖਣ ਦੇ ਯਤਨ ਕਰਨੇ ਚਾਹੀਦੇ ਨੇ, ਮੇਰੀ ਇਹ ਦਿਲੀ ਇੱਛਾ ਹੈ। ਜੀ ਬਿਲਕੁਲ ਵੀਰ ਜੀ, ਕਿਉਂਕਿ ਅਸੀਂ ਵੀ ਇਹੀ ਮਹਿਸੂਸ ਕਰਦੇ ਕਿ ਸਾਨੂੰ ਇਹਦਾ ਪੰਥ ਨੂੰ ਜਿਹੜਾ ਹੈਗਾ ਇਤਿਹਾਸਿਕ ਇਮਾਰਤਾਂ ਤੋਂ, ਸਾਡੀ ਇਤਿਹਾਸਿਕ ਜਿਹੜੀ ਚੀਜ਼ਾਂ ਨੂੰ ਤੋਂ ਵਿਛੋੜਿਆ ਜਾ ਰਿਹਾ, ਸਿੱਖਾਂ ਨੂੰ ਸਿੱਖੀ ਤੋਂ ਵਿਛੋੜਿਆ ਜਾ ਰਿਹਾ, ਬਿਕੋਜ਼ ਇਹ ਚੀਜ਼ਾਂ ਸਾਨੂੰ ਯਾਦ ਕਰਵਾਉਂਦੀਆਂ ਨੇ ਉਸ ਵੇਲੇ ਦੀ, ਪਰ ਜੇ ਅਸੀਂ ਵਾਪਸ ਭਾਰਤ ਜਾਂਦੇ ਆ ਇਹ ਚੀਜ਼ਾਂ ਸਾਰੇ ਸਪੈਸ਼ਲ ਸਾਡੀ ਜਨਰੇਸ਼ਨ ਨੂੰ ਨਹੀਂ ਵੇਖਣ ਨੂੰ ਮਿਲਦੀਆਂ, ਤੇ ਇਹ ਸਿਰਫ ਕਹਾਣੀਆਂ ਤੇ ਕਿਤਾਬਾਂ ਤੱਕ ਹੀ ਰਹਿ ਗਈਆਂ। ਸੋ ਤਾਂ ਕਰਕੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ, ਬਿਕੋਜ਼ ਤੁਸੀਂ SGPC ਦੇ ਮੈਂਬਰ ਹੋ, ਮੇਬੀ ਤੁਸੀਂ ਇਹ ਚੀਜ਼ ਉਹਨਾਂ ਤੱਕ ਲੈ ਕੇ ਜਾ ਸਕਦੇ ਹੋ, ਉਹਨਾਂ ਨਾਲ ਗੱਲਬਾਤ ਕਰਕੇ ਇਸ ਚੀਜ਼ ਦੇ ਬਾਰੇ ਇੱਕ ਫੈਸਲਾ ਵੀ ਲੈ ਸਕਦੇ ਕਿ ਇਸ ਤਰ੍ਹਾਂ ਦੀਆਂ ਚੇਂਜਸ ਨਾ ਕਰਨ ਫਿਊਚਰ ਦੇ ਵਿੱਚ। ਸੋ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜੇ ਇਹ ਰੀਸੈਂਟ ਮੁੱਦੇ ਸੀਗੇ ਉਹਨਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਕੁਐਸਚਨਸ ਤਾਂ ਹੋਰ ਵੀ ਬਹੁਤ ਨੇ ਪਰ ਟਾਈਮ ਵੀ ਬਹੁਤ ਲਿਮਿਟਡ ਹੁੰਦਾ, ਸੋ ਤੁਹਾਡੇ ਨਾਲ ਅੱਜ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ। ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਤੇ ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।